ਕੀਤਾ ਦਸ਼ਮੇਸ਼ ਪਿਤਾ ਨੇ ਗਿੱਦੜਾਂ ਤੋਂ ਸ਼ੇਰਾਂ ਨੂੰ, ਜੰਗਲ ਵਿੱਚ ਘੇਰ ਮਾਰਿਆ ਮਿਰਗਾਂ ਨੇ ਕੇਰਾਂ ਨੂੰ, ਜਿਉਣਾ ਜੀ ਲੈ ਸਿੰਘਾ ਹੋ ਕੇ ਸਰਦਾਰ ਹੋਏ, ਸ਼ੇਰਾਂ ਦੀ ਐ ਸੁੱਤੀਏ ਕੌਮੇ। ਜਿਹੜੇ ਇਸ ਕੌਮੀ ਅਣਖ ਗੈਰਤ ਦੇ ਲਈ ਜਾਗਰੂਕ ਹੋ ਕੇ ਤੁਰੇ, ਉਹਨਾਂ ਦੇ ਲਈ ਹੁਣ ਡਿਬਰੂਗੜ੍ਹ ਹੈ, ਉਹਨਾਂ ਦੇ ਲਈ NSA ਹੈ, ਉਹਨਾਂ ਦੇ ਲਈ ਟਾਰਚਰ ਹੈ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ, ਸਿੱਖਾਂ ਦੀ ਹੋਂਦ ਦੀ ਲੜਾਈ ਦੀ ਗੱਲ ਅਤੇ ਨੌਜਵਾਨਾਂ ਵਿੱਚ ਸਿੱਖੀ ਪ੍ਰਚਾਰ ਲਈ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਰੋਕਣ ਲਈ ਜਬਰਨ ਝੂਠੇ ਕੇਸਾਂ ਵਿੱਚ ਫਸਾ ਕੇ ਰੂਪੋਸ਼ ਹੋਣ ਲਈ ਮਜਬੂਰ ਕਰਨਾ ਕੰਡੈਮਨੇਬਲ। ਜਿਸ ਲੈਵਲ ਦੇ ਉੱਤੇ ਇੰਡੀਅਨ ਸਿਸਟਮ ਨੇ ਸਾਡੇ ਤੇ ਸਟ੍ਰਾਈਕ ਕੀਤਾ ਹੈ, ਇਹ ਲੜਨ ਦਾ ਵੇੜਾ, ਇਹ ਖਲੋਣ ਦਾ ਵੇੜਾ, ਇਹ ਅੜਨ ਦਾ ਵੇੜਾ, ਇਹ ਕਨਫਰੰਟੇਸ਼ਨ ਦਾ ਵੇੜਾ। ਇਹਦੇ 'ਚ ਤੁਸੀਂ ਗੁੰਗਲੂਆਂ ਤੋਂ ਮਿੱਟੀ ਲਾ ਕੇ ਤੁਸੀਂ ਕਹੋ ਜੀ ਸਾਰੇ ਹੀ ਖੁਸ਼, ਇਹ 'ਚੋਂ ਕੁਛ ਨਹੀਂ ਨਿਕਲਣ ਵਾਲਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਲਗਭਗ 3 ਹਫ਼ਤੇ ਤੋਂ ਭਾਰਤੀ ਏਜੰਸੀਆਂ ਦੇ ਹੁਕਮਾਂ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਮੀਡੀਆ ਨੇ ਕੋਈ ਕਸਰ ਨਹੀਂ ਛੱਡੀ। ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਵੀ ਅਪਰਾਧੀਆਂ ਵਜੋਂ ਜਿਹੜਾ ਪ੍ਰੋਜੈਕਟ ਕੀਤਾ ਜਾ ਰਿਹਾ ਔਰ ਸਿੱਖ ਲੀਡਰਸ਼ਿਪ ਦਾ ਜਿਹੜਾ ਰੋਲ ਹੈ ਉਹ ਵੀ ਬੜਾ ਸ਼ਰਮਨਾਕ ਨਜ਼ਰ ਆ ਰਿਹਾ ਹੈ। ਔਰ ਜਦੋਂ ਕਿ ਵਿਕਾਊ ਮਾਲ ਸਿੱਖ ਨੇ ਖੂਬ ਕੱਛਾਂ ਜਿਹੜੀਆਂ ਨੇ ਉਹ ਵਜਾਈਆਂ ਨੇ, ਭਾਵੇਂ ਕਿ ਆਮ ਸਿੱਖ ਸੰਗਤ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਿੱਖੀ ਮਿਸ਼ਨ ਨਾਲ ਖਲੋਤੀ ਨਜ਼ਰ ਆਈ ਹੈ ਅਤੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਜਿਹੜੀਆਂ ਉਹ ਹੋ ਰਹੀਆਂ ਨੇ। ਪਰ ਲੋੜ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਿੱਖੀ ਪ੍ਰਚਾਰ ਅਤੇ ਸਿਆਸੀ ਜਾਗਰੂਕਤਾ ਦੇ ਮਿਸ਼ਨ ਨੂੰ ਅੱਗੇ ਵਧਾਇਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਦੁਨੀਆ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ, ਪਰ ਸ਼ਾਇਦ ਸਾਡਾ ਆਪਣਾ ਮਨ ਵੀ ਆਪਣੀ ਧਰਤੀ, ਆਪਣੀ ਪੀੜ, ਉਸ ਨੂੰ ਸਮਝਣ ਦੇ ਨਾਲ ਨਾਲ ਅਸੀਂ ਉਸ ਕਹਾਣੀ ਨੂੰ ਵੀ ਆਪਣੇ ਵੀਰਾਂ ਭੈਣਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਇਸ ਲਈ ਜ਼ਿਆਦਾ ਟੌਪਿਕ ਇਹਨਾਂ ਸਾਰੇ 3 ਹਫ਼ਤਿਆਂ ਦੇ ਵਿੱਚ ਪੰਜਾਬ ਦੀ ਸਿਚੁਏਸ਼ਨ ਸੰਬੰਧੀ ਰਹੇ ਨੇ। ਹੁਣ ਜਦੋਂ ਕਿ ਭਾਈ ਪੱਪਲਪ੍ਰੀਤ ਸਿੰਘ ਜਿਹੜੇ ਨੇੜਲੇ ਸਾਥੀ ਸੀ, ਉਹਨਾਂ ਦੀ ਗ੍ਰਿਫਤਾਰੀ ਕਨਫਰਮ ਹੋਈ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਲੈ ਕੇ ਹੋਰ ਵੀ ਫਿਕਰਮੰਦੀ ਹੈ। ਕੱਲ੍ਹ ਜਦੋਂ ਅਸੀਂ ਵਾਪਸ ਆ ਰਹੇ ਸੀ, ਸੋ ਸਾਨੂੰ ਰਾਹ 'ਚ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ, ਉਹਨਾਂ ਦੀ ਵੀ ਕਾਲ ਆਈ, ਉਹ ਖੁਦ ਵੀ ਪਹੁੰਚੇ ਹੋਏ ਸੀ ਪੈਰੇਡ ਦੇ ਉੱਤੇ, ਔਰ ਉਹਨਾਂ ਨੇ ਮਾਸਟਰ ਹਰਦੇਵ ਸਿੰਘ ਇੱਥੇ ਲੋਕਲ ਨੇ, ਕਾਫੀ ਪੰਥਕ ਹਿੱਤੂ ਨੇ, ਉਹਨਾਂ ਦਾ ਵੀ ਹਵਾਲਾ ਦੇ ਕੇ ਕਿਹਾ ਕਿ ਭਾਈ ਇਹ ਜਿਹੜਾ ਸਿੱਖਾਂ ਦਾ, ਕੌਮ ਦਾ ਸਾਡਾ ਫਰਜ਼ ਹੈ ਕਿ ਦੁਨੀਆ 'ਚ ਜਿੱਥੇ ਜਿੱਥੇ ਗੁਰਦੁਆਰਾ ਸਾਹਿਬਾਨ, ਇੰਡੀਵਿਜੂਅਲ ਸਿੱਖ ਅਰਦਾਸ, ਅਸੀਂ ਜੀ ਕੀ ਬਿਰਥਾ ਹੋਏ ਤੋ ਗੁਰ ਪੈ ਅਰਦਾਸ ਕਰ। ਅਸੀਂ ਸਮਝਦੇ ਹਾਂ ਕਿ ਜਦੋਂ ਇੱਕ ਬੇਬਸੀ ਵੀ ਹੋਏ ਜਾਂ ਇੱਕ ਨਜ਼ਰ ਆ ਰਿਹਾ ਹੋਏ ਕਿ ਭਾਈ ਸਭੋ ਭੱਜੈ ਆਸਰਾ, ਚੂਕੈ ਸਭ ਅਸਰਾਓ, ਚੀਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਾਤੀ ਵਾਓ। ਕੌਮਾਂ ਦੀ ਜ਼ਿੰਦਗੀ 'ਚ ਵੀ ਉਹ ਪੀਰੀਅਡ ਆਉਂਦਾ ਜਦੋਂ ਕਿ ਤੁਹਾਡੇ ਆਪਣੇ ਬਿਟਰੇ ਕਰ ਰਹੇ ਹੁੰਦੇ ਨੇ। ਦੁਸ਼ਮਣ ਤੋਂ ਤਾਂ ਕਦੇ ਕੋਈ ਗਿਲਾ, ਦੁਸ਼ਮਣ ਬਾਤ ਕਰਿਆ ਹੋਣੀ, ਦੁਸ਼ਮਣ ਦੇ ਉੱਤੇ ਕੋਈ ਗਿਲਾ ਨਹੀਂ ਹੁੰਦਾ। ਬਹੁਤ ਵਾਰ ਆਪਣਿਆਂ ਤੇ ਹਾਲਾਂ ਮੈਨੂੰ ਇਹ ਵੀ ਹੁੰਦਾ ਕਿ ਭਾਈ ਅਸੀਂ ਕਿਉਂ ਵਾਰ-ਵਾਰ ਜਿਨ੍ਹਾਂ ਨੂੰ ਅਜਮਾਇਆ ਹੋਇਆ ਉਹਨਾਂ 'ਚੋਂ ਫਿਰ ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹਨਾਂ 'ਚੋਂ ਕੁਛ ਨਿਕਲ ਆਏ, ਸ਼ਾਇਦ ਕੁਛ ਨਿਕਲ ਆਏ। ਔਰ ਆਲਰੇਡੀ ਕਿਉਂਕਿ ਜਦੋਂ ਅਸੀਂ ਅੱਜ ਦੇ ਇਸ ਮਾਹੌਲ 'ਚ ਵੀ ਦੇਖ ਰਹੇ ਤਾਂ ਫਿਰ ਉਹੀ ਕੁਛ ਨਜ਼ਰ ਆ ਰਿਹਾ ਕਿ ਹਰ ਵਾਰ ਜਿਨ੍ਹਾਂ ਨੂੰ ਅੱਗੇ ਰੱਖ ਕੇ ਜੋ ਅਸੀਂ ਨਤੀਜਾ ਪਹਿਲਾਂ ਕੱਢਿਆ ਸੀ, ਅੱਜ ਵੀ ਉਸ 'ਚੋਂ ਉਹੀ ਨਤੀਜਾ ਨਿਕਲਿਆ। ਔਰ ਜਿਹੜੇ ਇਸ ਕੌਮੀ ਅਣਖ ਗੈਰਤ ਦੇ ਲਈ ਜਾਗਰੂਕ ਹੋ ਕੇ ਤੁਰੇ, ਉਹਨਾਂ ਦੇ ਲਈ ਹੁਣ ਡਿਬਰੂਗੜ੍ਹ ਹੈ, ਉਹਨਾਂ ਦੇ ਲਈ NSA ਹੈ, ਉਹਨਾਂ ਦੇ ਲਈ ਟਾਰਚਰ ਹੈ। ਉਹਨਾਂ ਘਰਾਂ ਦੇ ਵਿੱਚ ਫੇਰ ਜਿਹੜੀ ਹੈ ਉਹ ਭੰਗ ਪੁੱਜੇਗੀ ਕਿਉਂਕਿ ਕਿਸੇ ਨੇ ਸਾਥ ਦੇਣਾ ਨਹੀਂ ਹੈ। ਉਹਨਾਂ ਦੇ ਹੀ ਉਹ ਬਿਰਧ ਔਰ ਦੂਸਰੇ ਜਿਹੜੇ ਮਾਪਿਓ ਨੇ ਔਰ ਪਰਿਵਾਰ ਨੇ, ਉਹ ਜਿਹੜੀ ਵੀ ਜ਼ਮੀਨ ਕਿੱਲਾ 2 ਕਿੱਲੇ ਉਹ ਵੀ ਗਹਿਣੇ ਪਾ ਕੇ ਵਕੀਲ ਲੱਭਣਗੇ ਕਿ ਕਿੱਥੇ ਕੀ ਕਰਨਾ। ਔਰ ਉਹ ਸਾਰੇ 'ਚ ਬਾਕੀਆਂ ਦੇ ਲਈ, ਜਿਨ੍ਹਾਂ ਦੇ ਲਈ ਇੱਕ ਸਿਆਸੀ ਪੌੜੀ ਹੁੰਦੀ ਹੈ, ਕੋਈ ਵੀ ਡਿਵੈਲਪਮੈਂਟ, ਉਹਨਾਂ ਦਾ ਆਪਣਾ ਜਿਹੜਾ ਹੈ ਉਹ ਗੱਲ ਤੁਰੀ ਰਹਿ ਗਈ ਉਸ ਪਾਸੇ ਨੂੰ। ਔਰ ਮਾਸਟਰ ਹਰਦੇਵ ਸਿੰਘ ਹੋਰਾਂ ਨੇ ਕੁਛ ਲਾਈਨਾਂ ਵੀ ਇਸ ਦੇ ਉੱਤੇ ਕਹੀਆਂ। ਉਹਨਾਂ ਕਿਹਾ ਕਿ ਗੁਰਫਤਿਹ ਜੀਓ ਸ਼ੇਰਾਂ ਦੀ ਇਹ ਸੁੱਤੀਏ ਕੌਮੇ, ਪਾਸਾ ਤਾਂ ਮਾਰ ਹੋਏ, ਕੀਤਾ ਦਸ਼ਮੇਸ਼ ਪਿਤਾ ਨੇ ਗਿੱਦੜਾਂ ਤੋਂ ਸ਼ੇਰਾਂ ਨੂੰ, ਜੰਗਲ ਵਿੱਚ ਘੇਰ ਮਾਰਿਆ ਮਿਰਗਾਂ ਨੇ ਕੇਰਾਂ ਨੂੰ, ਜਿਉਣਾ ਜੀ ਲੈ ਸਿੰਘਾ
ਹੋ ਕੇ ਸਰਦਾਰ ਹੋਏ ਸ਼ੇਰਾਂ ਦੀ ਐ ਸੁੱਤੀਏ ਕੌਮੇ। ਔਰ ਭੁੱਲ ਕੇ ਵੈਰ ਵਿਰੋਧ ਜੋ ਭਾਰੇ ਸਿੰਘੋ ਆ ਜਾਓ ਛੱਡ ਜੈਕਾਰੇ। ਜਿੱਤ ਸੱਚ ਦੀ ਇੱਕ ਦਿਨ ਹੋਣੀ ਬਿਲਕੁਲ ਬੇੜੀ ਡੁੱਬੂ ਪਾਪ ਦੀ। ਆ ਜਾਓ ਇਕੱਠੇ ਹੋ ਕੇ ਲੜੀਏ ਜੰਗ ਇਨਸਾਫ ਦੀ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਔਰ ਨਾਲ ਹੀ ਫਿਰ ਸਾਡੇ ਭਾਊ ਜੀ ਭਾਈ ਸੰਤੋਖ ਸਿੰਘ ਖਾਲਸਾ ਫਰਨੀਚਰ ਟੋਰਾਂਟੋ, ਉਹਨਾਂ ਦੇ ਵੀ ਕੱਲ੍ਹ ਵਾਪਸ ਅਸੀਂ ਮੁੜ ਰਹੇ ਕਾਲ ਆਈ। ਉਹਨਾਂ ਨੇ ਕਿਹਾ ਇਹੀ ਸਾਡੀ ਰਵਾਇਤ ਰਹੀ ਹੈ, ਤੁਸੀਂ ਵੀ ਇਹ ਸੱਦਾ ਦਿਓ ਕਿ ਦੁਨੀਆ ਭਰ ਦੇ ਵਿੱਚ ਸਿੱਖ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਚੜ੍ਹਦੀ ਕਲਾ, ਬਾਕੀ ਸਿੰਘਾਂ ਦੀ ਵੀ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ। ਜਿਹੜਾ ਵੀ ਜਿਸ ਹਾਲ 'ਚ ਹੈ, ਕੋਈ ਡਿਬਰੂਗੜ੍ਹ 'ਚ ਹੈ, ਕੋਈ ਜੇਲ੍ਹਾਂ 'ਚ ਟਾਰਚਰ ਸਹਿ ਰਿਹਾ ਜਾਂ ਦੂਜਾ, ਔਰ ਉਹਨਾਂ ਦੇ ਕੰਮ ਨੂੰ, ਔਰ ਕੰਮ ਭਾਈ ਅੰਮ੍ਰਿਤਪਾਲ ਸਿੰਘ ਦਾ ਇਹ ਨਹੀਂ ਹੈ ਕਿ ਉਹਨਾਂ ਨੇ ਕੋਈ ਖੇਤੀਬਾੜੀ ਵਧਾ ਲਈ ਜਾਂ ਉਹਨਾਂ ਕੋਈ ਫੈਕਟਰੀ ਲਾ ਲਈ ਸੀ। ਇੱਕ ਸਫਲ ਜਿਹੜੇ ਨੇ ਉਹ ਕਾਰੋਬਾਰੀ ਆਪਣੇ ਦੁਬਈ ਤੋਂ ਪਰਿਵਾਰ ਜਿਹੜਾ, ਔਰ ਉਹਨਾਂ ਦੇ ਚਾਚਾ ਜੀ ਜਿਹੜੇ ਦੁਬਈ ਦੇ ਕੰਮਕਾਜ ਨੂੰ ਜਿਨ੍ਹਾਂ ਨੇ ਐਸਟੈਬਲਿਸ਼ ਕੀਤਾ, ਉਹ ਤਾਂ ਪਹਿਲਾਂ ਹੀ ਡਿਬਰੂਗੜ੍ਹ ਪਹੁੰਚਾਏ ਹੋਏ ਨੇ NSA ਲਾ ਕੇ। ਔਰ ਦੂਸਰਾ ਔਰ ਉਹਨਾਂ ਨੇ ਜਿਹੜਾ ਕੌਮ ਦੇ ਲਈ ਜਿਹੜਾ ਔਰ ਸਭ ਤੋਂ ਵੱਡਾ ਮਿਸ਼ਨ ਜਿਹੜਾ ਖਾਲਸਾ ਵਹੀਰ ਅੰਮ੍ਰਿਤ ਛਕਾਉਣ ਦਾ ਔਰ ਡਰੱਗ ਡੀ ਐਡਿਕਸ਼ਨ ਔਰ ਕੌਮੀ ਜਾਗਰੂਕਤਾ। ਮੈਨੂੰ ਖੁਸ਼ੀ ਹੈ ਵੀ ਇਸ ਮੁੱਦੇ ਦੇ ਉੱਤੇ ਓਨਟਾਰੀਓ ਗੁਰਦੁਆਰਾਜ਼ ਕਮੇਟੀ, ਜਿਸ ਦੇ ਬਹੁਤ ਸਾਰੇ ਗੁਰਦੁਆਰੇ ਮੈਂਬਰ ਨੇ, ਉਹਨਾਂ ਨੇ ਆਪਣੀ ਕਾਲ ਵੀ ਦਿੱਤੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਖਾਲਸਾ ਵਹੀਰ ਨੂੰ ਮੁੜ ਸੁਰਜੀਤ ਕਰਕੇ ਕੀਤਾ ਜਾਏ। ਔਰ ਉਹਨਾਂ ਨੇ ਇਸ ਦੇ ਉੱਤੇ ਰੈਜ਼ੋਲੂਸ਼ਨ ਕੀਤੇ ਨੇ ਕਿ ਭਾਈ ਪੰਥ ਨੂੰ ਮੌਜੂਦਾ ਸਮੇਂ 'ਚ ਦਰਪੇਸ਼ ਮਸਲਿਆਂ ਨੂੰ ਵਿਚਾਰਨ ਲਈ ਕੈਨੇਡਾ ਵਿੱਚ ਨੁਮਾਇੰਦਾ ਸਿੱਖ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ 14 ਅਪ੍ਰੈਲ 2023 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋ ਰਹੀ ਪੰਥਕ ਇਕੱਤਰਤਾ ਸੰਬੰਧੀ ਹੇਠ ਲਿਖੇ ਮਸਲੇ ਵਿਚਾਰੇ ਗਏ। ਉਹ ਉਹਨਾਂ ਨੇ ਆਪਣੀ ਰਿਪਰੈਜ਼ੈਂਟੇਸ਼ਨ ਉੱਥੇ ਭੇਜੀ ਹੈ। ਇੱਕ, ਮੌਜੂਦਾ ਸਮੇਂ ਦੀ ਸਰਕਾਰ ਵੱਲੋਂ ਨੌਜਵਾਨਾਂ ਉੱਪਰ NSA ਵਰਗੇ ਕਾਲੇ ਕਾਨੂੰਨਾਂ ਤਹਿਤ ਫੜੋ ਫੜਾਈ ਕਰਕੇ ਉਹਨਾਂ ਨੂੰ ਦੂਰ ਅਸਾਮ ਦੀਆਂ ਜੇਲ੍ਹਾਂ ਵਿੱਚ ਬੰਦ ਕਰਨਾ, ਇਹ ਨਿੰਦਣਯੋਗ ਕਾਰਵਾਈ ਹੈ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ, ਸਿੱਖਾਂ ਦੀ ਹੋਂਦ ਦੀ ਲੜਾਈ ਦੀ ਗੱਲ ਅਤੇ ਨੌਜਵਾਨਾਂ ਵਿੱਚ ਸਿੱਖੀ ਪ੍ਰਚਾਰ ਲਈ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਰੋਕਣ ਲਈ ਜਬਰਨ ਝੂਠੇ ਕੇਸਾਂ ਵਿੱਚ ਫਸਾ ਕੇ ਰੂਪੋਸ਼ ਹੋਣ ਲਈ ਮਜਬੂਰ ਕਰਨਾ ਕੰਡੈਮਨੇਬਲ। ਜ਼ਾਹਰ ਹੈ ਕਿ ਭਾਈ ਅਸੀਂ ਇਸ ਨੂੰ ਹੀ ਪਹਿਲਾਂ ਡਿਸਕਸ ਕਰਕੇ ਹਟੇ। ਪੰਥ ਦੇ ਦਰਪੇਸ਼ ਗੰਭੀਰ ਮਸਲੇ, ਜਿਨ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੀ ਜ਼ਰਖੇਜ਼ ਜ਼ਮੀਨ ਨੂੰ ਬਚਾਉਣ ਅਤੇ ਪਾਣੀਆਂ ਦੇ ਮਸਲੇ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਹੁਣ ਜਦੋਂ ਮੁਦਈ ਉੱਥੇ ਉਹਨਾਂ ਨੇ ਚੱਕ ਕੇ ਡਿਬਰੂਗੜ੍ਹ ਔਰ ਪੰਜਾਬ ਦੀਆਂ ਜੇਲ੍ਹਾਂ 'ਚ ਦੇ ਰਹੇ ਨੇ, ਤੇ ਜੇ ਤੁਹਾਡੇ ਮੁਦਈ ਨਾ ਹੋਣਗੇ ਜਿਸ ਨੇ ਗੱਲ ਨੂੰ ਚੁੱਕਣਾ ਹੈ, ਤੇ ਬਾਕੀ ਤਾਂ ਫਿਰ ਇੱਥੇ ਬੈਠ ਕੇ ਸਾਡੀਆਂ ਗੱਲਾਂ ਦਾ ਕੋਈ ਬਹੁਤਾ ਮਤਲਬ ਨਹੀਂ ਰਹਿ ਜਾਂਦਾ। ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਮੂਹ ਸਿੰਘ ਸਾਹਿਬਾਨਾਂ ਅਤੇ ਪੰਥ ਨੂੰ 14 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕਰਦੇ ਹਾਂ, ਤਾਂ ਕਿ ਪੰਥਕ ਵਿਚਾਰਾਂ ਉਪਰੰਤ ਇਹਨਾਂ ਸਾਰੇ ਮਸਲਿਆਂ ਦੇ ਹੱਲ ਲਈ ਪੁਰਾਤਨ ਇਤਿਹਾਸ ਤੋਂ ਸੇਧ ਲੈਂਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਸਾਰਥਕ ਹੱਲ ਲੱਭੇ ਜਾਣ, ਤਾਂ ਕਿ ਖਾਲਸਾ ਵਹੀਰ ਨੂੰ ਰੋਕਣ ਦਾ ਹਿੰਦੁਸਤਾਨ ਦੀ ਸਰਕਾਰ ਦੁਆਰਾ ਜੋ ਜੁਰਮ ਕੀਤਾ ਗਿਆ ਹੈ, ਭਾਈ ਅੰਮ੍ਰਿਤਪਾਲ ਸਿੰਘ ਉਸ ਵਹੀਰ ਨੂੰ ਪੂਰੇ ਖਾਲਸਾਈ ਜਾਓ ਜਲਾਲ ਨਾਲ ਮੁੜ ਸੁਰਜੀਤ ਕਰ ਸਕਣ। ਸੋ ਉਹਨਾਂ ਨੂੰ ਤਾਂ ਕਿਸੇ ਨੇ ਹੁਣ ਵਾਪਸ ਉਹ ਉਸ ਲੈਵਲ ਦਾ ਰੋਲ ਦੇਣਾ। ਇਹ ਸਾਡਾ ਫਰਜ਼ ਹੈ ਕਿ ਜਿਹੜਾ ਉਹਨਾਂ ਨੇ ਇਹ ਸਾਰਾ ਮਿਸ਼ਨ ਆਰੰਭਿਆ, ਜਿਹੜਾ ਮਿਸ਼ਨ ਪੰਥ ਦਾ ਮਿਸ਼ਨ ਹੈ, ਅਕਾਲ ਤਖਤ ਦਾ ਮਿਸ਼ਨ ਹੋਣਾ ਚਾਹੀਦਾ, ਜਿਹੜਾ ਮਿਸ਼ਨ ਸ਼੍ਰੋਮਣੀ ਕਮੇਟੀ ਦਾ ਹੋਣਾ ਚਾਹੀਦਾ। ਹੁਣ ਇਸ ਗੱਲ ਨੂੰ ਵੀ 2 ਹਫ਼ਤੇ ਬੀਤ ਚੁੱਕੇ ਨੇ, ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਜੀ ਅਸੀਂ ਜਿਹੜਾ ਉਹ ਥਾਂ ਤੋਂ ਚੱਲਾਂਗੇ, ਥਾਂ ਕਰਾਂਗੇ। ਉਹ ਹੁਣ ਸਵਾਏ ਬਹਿ ਕੇ ਇੰਟਰਵਿਊ ਦੇਣ ਦੇ ਕੁਛ ਨਹੀਂ ਹੋਇਆ ਇਸ ਪੀਰੀਅਡ। ਔਰ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਉਹ ਆਦੇਸ਼, ਉਹ ਤਾਂ ਖੁਦ ਕਹਿ ਰਹੇ ਨੇ ਕਿ ਜੀ ਮੈਂ ਉਹਨਾਂ ਨੂੰ ਜਿਹੜਾ ਕਿਹਾ ਸੀ ਕਿ ਜੀ ਕੇਸ ਰਜਿਸਟਰ ਕਰਾਓ, ਜਿਹੜੇ ਮੀਡੀਆ ਵਾਲਿਆਂ ਨੇ ਗਲਤ ਜਿਹੜੀ ਸਿੱਖਾਂ ਬਾਰੇ, ਉਹਨੇ ਕਿਹਾ ਜੀ ਦੇਖੋ ਅਜੇ ਤੱਕ ਨਹੀਂ ਕੀਤਾ। ਫਿਰ ਆ ਗਿਆ ਸ਼੍ਰੋਮਣੀ ਕਮੇਟੀ ਜੀ ਸਿੰਘ ਸਾਹਿਬ ਨੂੰ, ਹੁਣ ਜਿਹੜਾ ਗੁਰਚਰਨ ਸਿੰਘ ਗਰੇਵਾਲ ਮਿਲ ਰਿਹਾ, ਉਹਨੇ ਐਕਸਪਲੇਨ ਕੀਤਾ ਜੀ ਛੁੱਟੀਆਂ ਆ ਗਈਆਂ ਸੀ ਦੂਜਾ। ਔਰ ਅੱਜ TV ਚੈਨਲ 'ਤੇ ਇੰਟਰਵਿਊ ਦੇ ਰਹੇ ਸੀ, ਉਹਨਾਂ ਨੇ ਪੁੱਛਿਆ ਕਿ ਜੀ ਜਿਹੜੀ ਤੁਸੀਂ ਕਮੇਟੀ ਬਣਾਈ ਸੀ 15 ਕਿ ਕਿੰਨੇ ਮੈਂਬਰਾਂ ਦੀ ਅਜਨਾਲਾ ਘਟਨਾ ਨੂੰ ਲੈ ਕੇ, ਉਹਦੇ ਹਾਂਜੀ ਕਹਿੰਦੇ ਉਹਨਾਂ ਨੇ ਰਿਪੋਰਟ ਦਿੱਤੀ ਸੀ, ਪਰ ਉਹਨਾਂ ਮੈਂਬਰਾਂ ਨੇ ਦਸਤਖਤ ਨਹੀਂ ਸੀ ਕੀਤੇ।
ਰਿਪੋਰਟ ਹੁਣ ਅਸੀਂ ਉਹਨਾਂ ਦੇ ਦਸਤਖਤ ਲੈ ਰਹੇ ਹਾਂ ਜੀ, ਕਿੰਨੇ ਦਿਨ ਲੱਗਣਗੇ ਦਸਤਖਤ? ਉਹ ਦਸਤਖਤ ਹੁਣ ਕਰਾਉਣਗੇ ਜੀ ਮੈਂਬਰ ਥਾਂ ਥਾਈ ਨੇ, ਜਦੋਂ ਆ ਗਏ ਉਦੋਂ। ਸੋ ਮਤਲਬ ਇਹ ਹੈ ਕਿ ਵੀ ਇਸ ਲੈਵਲ ਦਾ ਧੋਖਾ ਔਰ ਫਰਾਡ ਔਰ ਸਾਰਾ ਜਿਹੜਾ ਉਹ ਚੱਲ ਰਿਹਾ, ਇਹਨਾਂ ਤੋਂ ਅਸੀਂ ਕੀ ਐਕਸਪੈਕਟ ਕਰਦੇ ਹਾਂ ਕਿ ਵੀ ਕੀ ਹੈ। ਆਨਾ ਕਾਲ ਦਿੱਤੀ ਹੈ, ਦਲ ਖਾਲਸਾ ਨੇ ਵੀ ਕਾਲ ਦਿੱਤੀ ਹੈ ਕਿ ਜੀ 13 ਅਪ੍ਰੈਲ ਨੂੰ ਅਨੰਦਪੁਰ ਸਾਹਿਬ ਪਹੁੰਚੋ, 14 ਨੂੰ ਦਮਦਮਾ ਸਾਹਿਬ ਪਹੁੰਚੋ, ਕਿਉਂਕਿ 13 ਅਪ੍ਰੈਲ ਦਾ ਦਿਨ ਉਹ ਦਿਨ ਹੈ ਜਿਸ ਦਿਨ 13 ਅਪ੍ਰੈਲ 1978 ਨੂੰ 13 ਸਿੰਘ ਜਿਹੜੇ ਨੇ ਉਹ ਨਰਕਧਾਰੀਆਂ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ ਖਾਲਸਾ ਸਾਜਨਾ ਦਿਵਸ ਉਦੋਂ 13 ਅਪ੍ਰੈਲ ਨੂੰ ਸੀ ਸ਼ਹੀਦ ਕੀਤਾ ਸੀ। ਸੋ ਜ਼ਾਹਰ ਹੈ 14 ਅਪ੍ਰੈਲ ਨੂੰ ਉੱਥੇ ਇਕੱਠ ਹੀ ਹੋਣਾ ਹੈ, ਪਰ ਕਰਨਾ ਕਤਰਨਾ ਕੀ ਹੈ, ਕਿਉਂਕਿ ਨਜ਼ਰ ਆ ਰਿਹਾ ਇਹ ਪੀਰੀਅਡ ਸੀ ਕਿ ਭਾਈ ਜਿੱਥੇ ਇੱਕ ਕਾਲ ਤੇ ਜੇ ਪਹਿਲੇ ਇਹਨਾਂ ਨੇ ਮੀਟਿੰਗ ਰੱਖੀ ਸੀ ਧਾਰਮਿਕ ਜਥੇਬੰਦੀਆਂ ਦੀ, ਹਜ਼ਾਰਾਂ ਸਿੱਖ ਸੰਗਤਾਂ ਪਹੁੰਚੀਆਂ ਸੀ। ਹੁਣ ਗੁਰਦੁਆਰੇ ਘੇਰੇ ਹੋਏ ਨੇ, ਤਖਤ ਘੇਰੇ ਨੇ, ਤੁਸੀਂ ਐਸਐਸਪੀਆਂ ਨਾਲ ਗੁਪਤ ਮੀਟਿੰਗ ਕਰਕੇ ਫਿਰ ਉਹਨਾਂ ਦੀ ਤਾਰੀਫ ਵੀ ਕਰ ਰਹੇ ਹੋ। ਦੇਖੋ ਜੀ ਪ੍ਰਬੰਧ ਤਾਂ ਕਰਨਾ ਹੁੰਦਾ, ਉਹ ਸਾਡੀ ਕੋਆਪਰੇਸ਼ਨ ਲੈ ਰਹੇ ਨੇ, ਅਸੀਂ ਉਹਨਾਂ ਦੀ ਕੋਆਪਰੇਸ਼ਨ ਲੈ ਰਹੇ ਹਾਂ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਮੁੜ ਸੁਰਜੀਤ ਕੀਤੀ ਜਾਏ। ਜਦ ਜਰਵਾਣਿਆਂ ਦੀ ਸਰਕਾਰ ਆਪਣੀ ਜ਼ਿੱਦ ਉੱਪਰ ਅੜੀ ਹੋਈ ਹੈ ਤਾਂ ਸਿੱਖਾਂ ਨੂੰ ਵੀ ਆਪਣੇ ਧਾਰਮਿਕ ਸਿਦਕ ਉੱਪਰ ਡਟ ਕੇ ਖੜਨਾ ਚਾਹੀਦਾ ਹੈ ਤੇ ਸੰਗਤਾਂ ਨੂੰ ਘਰਾਂ ਵਿੱਚੋਂ ਨਿਕਲ ਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣਾ ਚਾਹੀਦਾ। ਜ਼ਰੂਰ ਪਹੁੰਚੋ, ਪਰ ਪ੍ਰੋਗਰਾਮ ਕੀ ਦੇਣਾ ਹੈ ਉਹਨਾਂ ਨੂੰ? ਉਹ ਜ਼ਾਹਰ ਹੈ ਕਿ ਵੀ ਉਹ ਨਜ਼ਰ ਆ ਰਿਹਾ ਹੈ ਕਿ ਵੀ ਇਹ ਤਾਂ ਹੁਣ ਲੱਗੇ ਹੋਏ ਨੇ ਜਲੰਧਰ ਬਾਈ ਇਲੈਕਸ਼ਨ ਕਿ ਵੀ ਉੱਥੋਂ ਕੀ ਕਰਨਾ ਹੈ ਤੇ ਕਿਹਨੂੰ ਟਿਕਟ ਦੇਣੀ ਹੈ ਤੇ ਕਿਹਨੂੰ ਕੀ ਕਰਨਾ ਹੈ। ਸਮੇਂ ਦੀ ਮੰਗ ਅਨੁਸਾਰ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਰਾਜਸੀ ਧਿਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਸੀ ਵਖਰੇਵਿਆਂ ਨੂੰ ਭੁਲਾਉਂਦੇ ਹੋਏ ਪੰਥ ਨੂੰ ਦਰਪੇਸ਼ ਮਸਲੇ ਜਿਨ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ, NSA ਵਰਗੇ ਕਾਲੇ ਕਾਨੂੰਨਾਂ ਦਾ ਖਾਤਮਾ, ਪੰਜਾਬ ਦੀ ਜ਼ਰਖੇਜ਼ ਜ਼ਮੀਨ ਨੂੰ ਬਚਾਉਣਾ, ਪਾਣੀਆਂ ਦੇ ਮਸਲੇ ਸੰਬੰਧੀ ਇਕਜੁੱਟ ਹੋ ਕੇ ਵੱਖੋ ਵੱਖਰੇ ਚੱਲ ਰਹੇ ਮੋਰਚਿਆਂ ਨੂੰ ਕਲਾਵੇ ਵਿੱਚ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਇੱਕ ਵਿਸ਼ਾਲ ਸਾਂਝਾ ਪੰਥਕ ਮੋਰਚਾ ਆਰੰਭਿਆ ਜਾਏ। ਸੋ ਇਹ ਜਿਹੜੇ ਮਤੇ ਨੇ ਉਹ ਤਾਂ ਠੀਕ ਨੇ ਜਾਂ ਜਿਹੜਾ ਰਿਜ਼ੋਲਵ ਹੈ, ਪਰ ਅਸੀਂ ਜਦੋਂ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਫਿਰ ਲੈ ਦੇ ਕੇ ਉਹੀ ਕਿ ਕਿਹੜਾ ਚਲਾਏਗਾ ਜੀ ਇਸ ਨੂੰ, ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਦੱਸ ਹੀ ਦਿੱਤਾ ਆਪਣੀ ਕਾਰਗੁਜ਼ਾਰੀ ਨਾਲ ਕਿ ਅਲਟੀਮੇਟਲੀ ਉਹਨਾਂ ਨੇ ਉਨਾ ਕੀ ਕੁਛ ਕਹਿਣਾ ਜਿੰਨੇ ਕੁ ਨਾਲ ਉਹਨਾਂ ਦੇ ਆਕਾ ਵੀ ਨਾਰਾਜ਼ ਨਾ ਹੋਣ, ਬਿਲਕੁਲ ਹਕੂਮਤ ਵੀ ਨਾਰਾਜ਼ ਨਾ ਹੋਏ, ਔਰ ਜਿਹੜੀਆਂ ਪੰਥ ਪ੍ਰਸਤ ਧਿਰਾਂ ਨੇ ਉਹਨਾਂ ਨੂੰ ਵੀ ਲੱਗੇ ਕਿ ਜੀ ਦੇਖੋ ਉਹਨਾਂ ਨੇ ਬੜੀ ਦੇਖੋ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੇ, ਦੇਖੋ ਜੀ ਜਿਹੜੀ ਪੱਤਰਕਾਰਾਂ ਦੀ ਹੋਈ ਉਹਨਾਂ ਨੇ ਕਿਹਾ ਜੀ ਸਰਕਾਰ ਕਸ਼ਮੀਰੀਆਂ ਨਾਲ ਗੱਲ ਕਰ ਸਕਦੀ ਹੈ, ਨਾਗਿਆਂ ਨਾਲ ਗੱਲ ਕਰ ਸਕਦੀ ਹੈ, ਅਸੀਂ ਉਹਦੇ ਜੇਠ ਲੱਗਦੇ ਸਾਡੇ ਨਾਲ ਗੱਲ ਨਹੀਂ ਕਰ ਸਕਦੇ। ਹੁਣ ਇਹ ਲਫ਼ਜ਼ ਹੀ ਕਹਿਣਾ, ਹਾਲਾਂਕਿ ਕਈਆਂ ਨੇ ਕਿਹਾ ਜੀ ਇਹ ਉਹਨਾਂ ਨੇ ਬੜਾ ਜੌਲੀ ਮੂਵਮੈਂਟ 'ਚ ਕਿਹਾ, ਨਹੀਂ ਇਹ ਪਾਰਟ ਨਹੀਂ ਹੈ। ਪਹਿਲੀ ਗੱਲ ਕਿ ਭਾਈ ਜਿਨ੍ਹਾਂ ਦੇ ਲਈ ਤੁਸੀਂ ਕੰਮ ਕਰਦੇ ਹੋ ਉਹ ਤਾਂ ਉੱਥੇ ਬੈਠੇ ਰਹੇ ਨੇ 50 ਸਾਲ, RSS ਦੇ ਨਾਲ ਰਹੇ, ਵਾਜਪਾਈ ਦੀ ਸਰਕਾਰ 'ਚ ਭਾਈਵਾਲ, ਕਿਸਾਨ ਮੋਰਚੇ ਤੱਕ ਜਿਹੜੇ ਇਹਨਾਂ ਨੂੰ ਨਹੀਂ ਨਜ਼ਰ ਆਇਆ ਕਿ ਭਾਈ ਗੱਲਬਾਤ ਕਰਨੀ ਹੈ ਜਾਂ ਕਿਹੜੀ ਗੱਲਬਾਤ ਕਰਨੀ ਹੈ। ਅੱਛਾ, ਜਦੋਂ ਅਸੀਂ ਸਰੈਂਡਰ ਹੀ ਅੱਜ ਜਿਹੜਾ ਵੇੜਾ ਹੈ ਜਿਸ ਲੈਵਲ ਦੇ ਉੱਤੇ ਇੰਡੀਅਨ ਸਿਸਟਮ ਨੇ ਸਾਡੇ ਤੇ ਸਟ੍ਰਾਈਕ ਕੀਤਾ, ਇਹ ਲੜਨ ਦਾ ਵੇੜਾ ਹੈ, ਇਹ ਖਲੋਣ ਦਾ ਵੇੜਾ ਹੈ, ਇਹ ਅੜਨ ਦਾ ਵੇੜਾ ਹੈ, ਇਹ ਕਨਫਰੰਟੇਸ਼ਨ ਦਾ ਵੇੜਾ ਹੈ। ਇਹਦੇ 'ਚ ਤੁਸੀਂ ਗੁੰਗਲੂਆਂ ਤੋਂ ਮਿੱਟੀ ਲਾ ਕੇ ਤੁਸੀਂ ਕਹੋ ਜੀ ਸਾਰੇ ਹੀ ਖੁਸ਼, ਇਹ 'ਚੋਂ ਕੁਛ ਨਹੀਂ ਨਿਕਲਣ ਵਾਲਾ। ਹਾਂ ਇਹ ਠੀਕ ਹੈ ਵੀ ਇੱਕ ਵਕਤੀ ਲੱਲ ਹੋਏਗਾ ਜੋ ਇਹਨਾਂ ਨੇ ਜ਼ੁਲਮ ਕੀਤਾ, ਲੇਕਿਨ ਫਿਰ ਜਿਹੜਾ ਹੈ ਉਹ ਜਿਵੇਂ ਨਾਅਰੇ ਲੱਗਦੇ ਹੁੰਦੇ ਨੇ ਸਾਡੇ ਵੀ ਕਿ ਭਾਈ ਸਰਕਾਰੇ ਤੇਰੇ ਕੰਮ ਨਕੰਮੇ ਫੇਰ ਕਹੇਗੀ ਖਾੜਕੂ ਜੰਮੇ। ਹੁਣ ਗੱਲ ਬਸ ਉੱਥੇ ਕਾ ਕੇ ਖਲੋ ਗਈ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਨਾਮ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।